जी डॉक्टर साहब जड़ा सी फेसबुक मैसेज पढ़न जा रहे हैं वो आया है आनंदनाथ सिंह दा टोरंटो कनेडा तो ये लिखते हैं वाहिगुरू जी का खालसा वाहिगुरू जी की फतेह। वीर जी 2020 रेफरेंडम लई एक वैबसाइट तैयार की जाए जिस उपर सारी दुनिया के सिखां नूं रजिस्टर करने लई प्रेरिया जाए ਤਾਂ ਕਿ ਇੱਕ ਸਕਿੰਟ 'ਚ ਸਾਰੀ ਦੁਨੀਆ ਦੇ ਸਿੱਖਾਂ ਨੂੰ ਕੋਈ ਵੀ ਸੁਨੇਹਾ ਦਿੱਤਾ ਜਾ ਸਕੇ ਅਤੇ ਭਵਿੱਖ 'ਚ ਸਿੱਖਾਂ ਦੀ ਵੋਟ ਵੀ ਉਸੇ ਲਿਸਟਿੰਗ ਤੋਂ ਬਣਾਈ ਜਾ ਸਕੇ। ਸੱਚ ਉਹ ਹੁੰਦਾ ਹੈ ਜਿਹੜਾ ਵੇਲੇ ਸਿਰ ਭੁੱਲਿਆ ਜਾਵੇ ਨਾ ਕਿ ਜਦੋਂ ਕੋਈ ਮਤਲਬ ਸਿੱਧਾ ਕਰਨਾ ਹੋਵੇ। ਅੱਜ ਕੱਲ ਕਾਟੂ ਬੜਾ ਪਪੂਲਰ ਹੋਇਆ ਖਰੀਆਂ ਖਰੀਆਂ ਗੱਲਾਂ ਕਰਕੇ ਨਾ ਇਹ ਕਦੇ 84 ਅਟੈਕ ਬਾਰੇ ਬੋਲਿਆ ਨਾ ਸਿੱਖ ਨਸਲਕੁਸ਼ੀ ਬਾਰੇ ਬੋਲਿਆ ਨਾ ਗੁਜਰਾਤ ਦੰਗਿਆਂ ਬਾਰੇ ਬੋਲਿਆ। ਇਸ ਦੇ ਵਿੱਚ ਕੀ ਰਾਜ਼ ਹੈ जो अजकल ये बड़ा मीडिया च छाया होया है। काटचू सारा भारत छड्ड के पंजाब च आ वड़िया है, इसका की कारण हो सकता है? जी डॉक्टर साहब। वीर अनहदनाथ सिंह जी का बहुत बहुत शुक्रिया, उन्होंने सानू टोरंटो तो लिखा। उन्होंने सुझाव दिता है कि रेफरेंडम 2020 लई सानू एक वैबसाइट तैयार करना चाहिए, उहदे सारे दुनिया के सिख रजिस्टर करन अपने आप नू जी और वोट्स भी जड़ियां ने उसे ही आधार के उत्ते जड़ियां ने वो होण। पहला पार्ट यह है उन्होंने देखो इस पार्ट नूं लैके असी आसवंद हैं क्योंकि असी अजे कोई भी पेशकदमी या पहल कदमी नहीं करना चाहते। पिछे सरबत खालसा ने जथेदार थापे ने हाल की घड़ी एक क्राइसिस का पीरीयड है। असी समझते हैं कि जे वर्ल्ड सिख पार्लीमेंट का कानसैप्ट ਜਿਹੜਾ ਉਹ ਇੰਪਲੀਮੈਂਟ ਹੁੰਦਾ ਜੀ ਤੇ ਫਿਰ ਇਹ ਸਾਰਾ ਇਸ ਕਿਸਮ ਦਾ ਪ੍ਰੈਰੋਗੇਟਿਵ ਜਿਹੜਾ ਵੀ ਕੋਈ ਉਹਨਾਂ ਦਾ ਵੈਬਸਾਈਟ ਦੁਨੀਆ ਦੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਜਾਂ ਫਿਰ ਵੀ ਸ਼ਾਇਦ ਵੋਟਰ ਰਜਿਸਟ੍ਰੇਸ਼ਨ ਜਾਂ ਦੂਸਰਾ ਤਾਂ ਇੱਕ ਡਿਫਰੈਂਟ ਸਬਜੈਕਟ ਹੈ, ਬਟ ਐਟ ਲੀਸਟ ਜਿਹੜੇ ਦੁਨੀਆ ਭਰ ਦੇ ਸਿੱਖਾਂ ਦੀ ਕਨੈਕਟੀਵਿਟੀ ਉਸ ਨੂੰ ਫਿਰ ਪ੍ਰੋਟੈਕਟ ਕਿਵੇਂ ਕਰਨਾ ਹੈ ਹੈਕ ਹੋਣ ਤੋਂ, ਉਸ ਦਾ ਮਿਸਯੂਜ਼ ਨਾ ਹੋਏ, ਉਹਦੇ 'ਚ ਜਿਹੜੀ ਰਜਿਸਟ੍ਰੇਸ਼ਨ ਪ੍ਰੋਸੈਸ ਵੀ ਹੈ ਉਹ ਕਿਵੇਂ ਫੂਲ ਪ੍ਰੂਫ ਹੋਏ। ਕਿਉਂਕਿ ਇਸ ਬਾਰੇ ਪਿਛਲੇ ਕੁਝ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਨੇ। ਜਿਹੜੇ ਇਸ ਫੀਲਡ ਦੇ ਮਾਹਿਰ ਨੇ ਉਹਨਾਂ ਨੇ ਇਸ ਪਾਸੇ ਥੋੜ੍ਹਾ ਬਹੁਤ ਕੰਮ ਵੀ ਸ਼ੁਰੂ ਕੀਤਾ ਹੈ, ਪਰ ਹਾਲ ਦੀ ਘੜੀ ਜਦੋਂ ਤੱਕ ਕਿਉਂਕਿ ਇਹ ਜਸਟ ਇੱਕ ਕਿਸੇ ਡਿਵੈਲਪਰ ਦਾ ਬਣਾਇਆ ਵੈਬਸਾਈਟ ਇੱਕ ਸਿੰਪਲ ਨਹੀਂ ਹੈ, ਇਹ ਬਹੁਤ ਵੱਡਾ ਹੈ। ਜਦੋਂ ਤੁਸੀਂ ਇੰਨਾ ਡੇਟਾਬੇਸ ਕਰਨਾ ਔਰ ਸਭ ਤੋਂ ਵੱਡੀ ਗੱਲ ਉਹਨੂੰ ਤੁਸੀਂ ਪ੍ਰੋਟੈਕਟ ਕਿਵੇਂ ਕਰਨਾ, ਪਹਿਲਾਂ ਫੇਕ ਵਿੱਚ ਐਂਟਰ ਕਰਨ ਤੋਂ ਔਰ ਫਿਰ ਜਦੋਂ ਤੁਹਾਡੇ ਕੋਲ ਡਾਟਾ ਹੈ ਉਹਦਾ ਮਿਸਯੂਜ਼ ਨਾ ਹੋਏ, ਉਹਦੇ ਲਈ ਇੱਕ ਪੂਰਾ ਬਜਟਿੰਗ ਨੈਟਵਰਕਿੰਗ ਔਰ ਜਿਵੇਂ ਇਨੀਸ਼ੀਅਲ ਸਾਨੂੰ ਪਤਾ ਲੱਗਾ ਇਹ ਬਜਟਿੰਗ ਵੀ ਲੱਖਾਂ ਡਾਲਰਾਂ ਦੀ ਹੈ। ਇਹ ਸਿਰਫ ਵਲੰਟੀਅਰ ਕੰਮ ਨਹੀਂ ਹੈ। ਹੁਣ ਤੱਕ ਅਸਲ ਸਾਡੀ ਪ੍ਰੋਬਲਮ ਇਹ ਵੀ ਹੈ ਕੌਮੀ ਤੌਰ 'ਤੇ ਕਿ ਅਸੀਂ ਬਹੁਤ ਕੁਛ ਵਲੰਟੀਅਰ ਕੰਮ ਹੀ ਚਾਹੁੰਦੇ ਜੀ ਤੇ ਵਲੰਟੀਅਰ ਕੰਮ ਫਿਰ ਜਿਹਦੇ ਕੋਲ ਜਿੰਨਾ ਕੁ ਵਕਤ ਹੁੰਦਾ ਹੈ ਤੇ ਜੋ ਜਿਹਾ ਉਹ ਕਰ ਸਕਦਾ ਉਹ ਜਿਹਾ ਹੀ ਕਰਦਾ ਹੈ। ਇਹ ਜਿਹੜੇ ਨੇ ਇਸ ਲੈਵਲ ਦੇ ਕੈਂਪੇਨ ਰਨ ਕਰਨੇ ਹੋਣ, ਕੋਈ ਕੰਮ ਕਰਨਾ ਹੋਏ, ਇਹ ਪ੍ਰੋਫੈਸ਼ਨਲ ਕੰਮ ਹੈ। ਔਰ ਮੈਂ ਸਮਝਦਾ ਵੀ ਇਹਦੇ 'ਚ ਜਿਵੇਂ ਵੀਰ ਅਨਹਦਨਾਥ ਸਿੰਘ ਹੋਰਾਂ ਨੇ ਕਿਹਾ, ਮੈਂ ਕਿਹਾ ਵੀ ਜਿਹੜੇ ਵੀ ਵੀਰ ਇਹਦੇ ਲਈ ਵੀਰ ਭੈਣਾਂ ਇੰਟਰਸਟਿਡ ਨੇ ਜਾਂ ਦੂਜੇ ਨੇ, ਹਰ ਕੋਈ ਆਪੋ ਆਪਣੇ ਤੌਰ ਦੇ ਉੱਤੇ ਵੀ ਦੇਖੇ ਕਿ ਉਹ ਇਸ ਸਾਰੇ ਦੇ ਵਿੱਚ ਕੀ ਯੋਗਦਾਨ ਪਾ ਸਕਦੇ। ਦੂਸਰਾ ਉਹਨਾਂ ਨੇ ਕੰਸਰਨ ਜਸਟਿਸ ਮਾਰਕੰਡੇ ਕਾਟਜੂ ਜਿਨ੍ਹਾਂ ਨੇ 10 ਦਸੰਬਰ ਦਾ ਜਿਹੜਾ ਹਿਊਮਨ ਰਾਈਟਸ ਸੈਮੀਨਾਰ ਕਮ ਕਾਨਫਰੰਸ ਸੀ ਚੰਡੀਗੜ੍ਹ, ਉਸ ਦੇ ਵਿੱਚ ਉਹ ਗੈਸਟ ਆਫ ਆਨਰ ਸਨ ਜੀ ਔਰ ਉਹਨਾਂ ਨੇ ਬੜੀਆਂ ਜਿਹੜੀਆਂ ਨੇ ਪਾਏਦਾਰ ਗੱਲਾਂ ਕੀਤੀਆਂ। ਸੈਡੀਸ਼ਨ ਦੇ ਖਿਲਾਫ ਆਵਾਜ਼ ਚੁੱਕੀ ਕਿ ਦੇਸ਼ ਧਰੋਹ ਵਾਲਾ ਗੱਲ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਦੀ ਜਜਮੈਂਟ ਹੈ ਕਿ ਖਾਲਿਸਤਾਨ ਦੀ ਗੱਲ ਪੀਸਫੁਲੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਲਾਈਫ ਇੰਪ੍ਰਿਜ਼ਨਮੈਂਟ ਮੀਨਿੰਗ ਅੰਟਿਲ ਲਾਈਫ ਲਾਸਟ ਬ੍ਰੈਥ ਇਹਨੂੰ ਵੀ ਉਹਨਾਂ ਨੇ ਕੰਡੈਮ ਕੀਤਾ ਹੈ ਔਰ ਹੋਰ ਵੀ ਜਿਹੜਾ ਉਹ ਗੱਲਾਂ ਕੀਤੀਆਂ ਨੇ। ਔਰ ਅੱਜ ਜਿਹੜਾ TV 84 ਨਿਊਜ਼ ਪ੍ਰੋਗਰਾਮ ਹੋਏਗਾ ਉਹਦੇ 'ਚ ਐਡਵੋਕੇਟ ਹਰਪਾਲ ਸਿੰਘ ਚੀਮਾ ਜਿਹੜੇ ਸਿੱਖਸ ਫਾਰ ਹਿਊਮਨ ਰਾਈਟਸ ਚੈਪਟਰ ਨੂੰ ਹੈਡ ਵੀ ਕਰਦੇ ਨੇ, ਉਹਨਾਂ ਦਾ ਸੰਬੰਧ ਪੰਚ ਪ੍ਰਧਾਨੀ ਨਾਲ ਵੀ ਹੈ ਜੀ, ਉਹ ਡੀਟੇਲਡ ਅੱਧਾ ਘੰਟਾ ਗੱਲਬਾਤ ਕਰਨਗੇ ਕਿਉਂਕਿ ਬਹੁਤ ਸਾਰਾ ਐਫਰਟ ਉਹਨਾਂ ਨੇ ਕੀਤਾ ਹੈ ਸਾਰੇ ਦੇ ਲਈ। ਔਰ ਨਾ ਸਿਰਫ ਉਹਨਾਂ ਨੇ ਸਿੱਖਾਂ ਦੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੂੰ ਜਿਨ੍ਹਾਂ 'ਚ ਲਾਇਰਸ ਫਾਰ ਹਿਊਮਨ ਰਾਈਟਸ ਔਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਔਰ ਯੂਥ ਆਫ ਪੰਜਾਬ ਉਹਨੂੰ ਇਕੱਠਾ ਕੀਤਾ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਵੀ ਇਹਦੇ 'ਚ ਪਾਰਟੀਸਪੇਸ਼ਨ ਕੀਤੀ, ਪਰ ਕਸ਼ਮੀਰੀ ਆਜ਼ਾਦੀ ਪਸੰਦ ਤਨਜ਼ੀਮਾਂ ਵੀ ਔਰ ਮੈਨੂੰ ਉਹਨਾਂ ਨੇ ਜਿਵੇਂ ਭਾਈ ਹਰਪਾਲ ਸਿੰਘ ਨੇ ਦੱਸਿਆ
ਕਿ ਈਵਨ ਤਮਿਲਨਾਡੂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਦੇ ਵੀ ਭਾਵੇਂ ਉਹਨਾਂ ਚੋਂ ਇੱਕ ਨੂੰ ਜਾਣਾ ਪਿਆ ਕੁਇਕਲੀ ਕਿਸੇ ਐਮਰਜੈਂਸੀ ਕਰਕੇ, ਪਰ ਉਹਨਾਂ ਨੇ ਵੀ ਪਾਰਟਿਸਿਪੇਸ਼ਨ ਕੀਤੀ। ਸੋ ਅੱਜ ਦੇ TV 84 ਨਿਊਜ਼ ਪ੍ਰੋਗਰਾਮ ਦੇ ਵਿੱਚ ਉਹ ਡੀਟੇਲ ਦੇ ਵਿੱਚ ਦੱਸਣਗੇ ਸਾਰਿਆਂ ਨੂੰ। ਔਰ ਜਸਟਿਸ ਕਾਟਜੂ ਬਾਰੇ ਮੈਂ ਸਮਝਦਾ ਵੀ ਮੇਰੇ ਕੋਲ ਹੁਣ ਪੂਰੀ ਡਾਟਾ ਤਾਂ ਨਹੀਂ ਹੈ ਜਿਸ ਪੀਰੀਅਡ ਦੀ ਗੱਲ ਕਰਦੇ ਨੇ, ਉਹਨਾਂ ਨੂੰ ਰਿਟਾਇਰ ਹੋਇਆ ਵੀ ਕੋਈ ਬਹੁਤ ਜ਼ਿਆਦਾ ਚਿਰ ਨਹੀਂ ਹੋਇਆ। ਔਰ ਜਿਹੜੇ ਜਸਟਿਸ ਕਾਟਜੂ ਦੇ ਸੁਪਰੀਮ ਕੋਰਟ ਦੇ ਬੈਂਚ ਤੇ ਹੁੰਦੇ ਆ ਫੈਸਲੇ ਵੀ ਨੇ, ਉਹ ਬੜੇ ਮਜ਼ਬੂਤ ਫੈਸਲੇ ਰਹੇ। ਉਹ ਕਿਸੇ ਵੀ ਲੈਵਲ ਤੇ ਸੀ, ਭਾਵੇਂ ਵਿਮਨ ਰਾਈਟਸ ਦੇ ਸੀ, ਮਾਈਨੋਰਿਟੀ ਰਾਈਟਸ ਦੇ ਸੀ। ਔਰ ਜਿਹੜੇ ਇਹਨਾਂ ਦਾ ਬਲੌਗ ਵਗੈਰਾ ਜਾਂ ਦੂਸਰਾ ਵੀ ਹੁੰਦਾ ਉਹਦੇ 'ਚ ਈਵਨ ਬੀਫ ਦੇ ਇਸ਼ੂ ਤੇ ਹੁਣੇ ਖੁਦ ਕਸ਼ਮੀਰੀ ਪੰਡਤ ਨੇ, ਲੇਕਿਨ ਇਹਦੇ ਬਾਵਜੂਦ ਜਿਸ ਮਜ਼ਬੂਤੀ ਨਾਲ ਹਿੰਦੂਤਵਾ ਨੂੰ ਚੈਲੰਜ ਕੀਤਾ ਹੈ, ਮੋਦੀ ਨੂੰ ਹਮੇਸ਼ਾ ਚੈਲੰਜ ਕੀਤਾ ਹੈ, ਇਸ ਸਾਰੀ ਆਈਡੀਓਲੋਜੀ ਨੂੰ, ਔਰ ਜਿੰਨਾ ਹੇਟ ਕੈਂਪੇਨ ਜਸਟਿਸ ਕਾਟਜੂ ਦੇ ਖਿਲਾਫ ਹੁੰਦਾ, ਇਸ ਤੋਂ ਪਹਿਲਾਂ ਹੁਣ ਤਾਂ ਸ਼ਾਇਦ ਉਹ ਨਹੀਂ ਨੇ ਪ੍ਰੈਸ ਕਾਉਂਸਲ ਦੇ ਚੇਅਰਮੈਨ ਵੀ, ਸਰ ਪ੍ਰੈਸ ਕਾਉਂਸਲ ਦਾ ਚੇਅਰਮੈਨ ਹੁੰਦੇ ਆ, ਜਿਵੇਂ ਉਹਨੇ ਮੀਡੀਆ ਨੂੰ ਵੀ ਹਮੇਸ਼ਾ ਭੰਨਿਆ ਕਿ ਵੀ ਤੁਸੀਂ ਕੋਈ ਜਸਟਿਸ ਨਹੀਂ ਕਰਦੇ ਔਰ ਤੁਸੀਂ। ਸੋ ਮੈਂ ਸਮਝਦਾ ਵੀ ਹਾਂ, ਬਾਕੀ ਗੱਲ ਇਹ ਰਹੀ ਹੈ ਕਿ ਪੰਜਾਬ 'ਚ ਹੀ ਕਿਉਂ ਆਏ ਨੇ। ਮੈਂ ਸਮਝਦਾ ਵੀ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਇਸ ਧਰਤੀ ਨੂੰ ਹੀ ਜਿਹੜੀ ਹੈ ਰੈਵੋਲੂਸ਼ਨ ਦੀ ਧਰਤੀ ਬਣਾਇਆ, ਔਰ ਇਹੀ ਇੱਥੋਂ ਹੀ ਤਬਦੀਲੀ ਨਿਕਲਦੀ ਹੈ। ਔਰ ਜਿਹੜੇ ਵੀ ਕਦੇ ਸੱਚ ਹੱਕ ਇਨਸਾਫ ਦੇ ਲਈ, ਔਰ ਇਸ ਨੂੰ ਜੇ ਤੁਸੀਂ ਮੁਗਲਿਆ ਦੌਰ ਜਾਂ ਦੂਸਰੇ ਤੋਂ ਬਾਅਦ ਈਵਨ ਅੰਗਰੇਜ਼ੀ ਦੌਰ ਦੇ ਵਿੱਚ ਵੀ ਦੇਖੀਏ ਤੇ ਆ ਕੇ ਪਨਾਹ ਗਾਵਾਂ ਇੱਥੇ, ਉਹ ਭਾਵੇਂ ਕੋਈ ਰਾਸ ਬਿਹਾਰੀ ਬੋਸ ਸੀ, ਉਹ ਗਣੇਸ਼ ਪਿੰਗਲੇ ਸੀ, ਜਾਂ ਸੁਭਾਸ਼ ਚੰਦਰ ਬੋਸ ਨੂੰ ਵੀ ਜੇ ਸੇਫਟੀ ਤੱਕ ਪਹੁੰਚਾਇਆ ਲਿਜਾ ਕੇ, ਇਹ ਇਹੀ ਧਰਤੀ ਰਹੀ। ਜੇ ਗਦਰ ਦੀ ਧਰਤੀ ਹੈ ਉਹ ਵੀ ਇਹੀ ਰਹੀ। ਸੋ ਅਸੀਂ ਸਮਝਦੇ ਹਾਂ ਬੇਸ਼ੱਕ ਆਮ ਆਦਮੀ ਪਾਰਟੀ ਉਸ ਦਾ ਉਹਨੂੰ ਮੈਂ ਹਮੇਸ਼ਾ ਸੀ ਟੀਮ ਐਲਾਨਦਾ, ਲੇਕਿਨ ਜਦੋਂ ਉਹਨਾਂ ਨੇ ਚੇਂਜ ਦੀ ਗੱਲ ਕੀਤੀ, ਥੋੜਾ ਬਹੁਤ ਸਿੱਖਾਂ ਲਈ ਜੈਸਚਰ ਨਵੰਬਰ 84 ਦੇ ਹਵਾਲੇ ਨਾਲ ਦਿਖਾਇਆ, ਤੇ ਭਾਵੇਂ ਆਮ ਆਦਮੀ ਪਾਰਟੀ ਨੇ ਭਾਰਤ ਭਰ ਦੇ ਵਿੱਚ ਚੋਣਾਂ ਲੜੀਆਂ, ਸੈਂਕੜਿਆਂ ਉਮੀਦਵਾਰ ਖੜੇ ਕੀਤੇ, ਪਰ ਕਿਤੇੋਂ ਇੱਕ ਵੀ ਸੀਟ ਨਹੀਂ ਮਿਲੀ ਪੰਜਾਬ 'ਚ, ਸਿਰਫ ਇਸ ਕਰਕੇ ਹੀ ਕਿ ਵੀ ਘੱਟੋ ਘੱਟ ਇਹਨਾਂ ਨੇ ਨਰਿੰਦਰ ਮੋਦੀ ਦੇ ਰੱਥ ਨੂੰ ਰੋਕਣ ਦੀ ਹਿੰਮਤ ਦਿਖਾਈ ਹੈ। 4 ਪਾਰਲੀਮੈਂਟ ਦੀਆਂ ਸੀਟਾਂ ਪੰਜਾਬ 'ਚੋਂ ਇਹਨਾਂ ਨੂੰ ਮਿਲੀਆਂ, ਔਰ ਜਿਹੜੇ ਹਾਰੇ ਵੀ ਇਹਨਾਂ ਦੇ ਕੈਂਡੀਡੇਟ, ਉਹਨਾਂ ਨੂੰ ਵੀ 2-3 ਲੱਖ ਵੋਟਾਂ ਜਿਹੜੀਆਂ ਨੇ ਮਿਲੀਆਂ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਸ਼ਾਇਦ ਇੱਕ ਇਹ ਵੀ ਰੀਜ਼ਨ ਹੈ ਕਿ ਜਸਟਿਸ ਕਾਟਜੂ ਹੋ ਸਕਦਾ ਹੈ ਕਮਿਊਨੀਕੇਸ਼ਨ ਦੀ ਵੀ ਗੱਲ ਹੁੰਦੀ ਹੈ। ਬਹੁਤ ਵਾਰ ਮੈਨੂੰ ਇਹ ਲੱਗਦਾ ਜਿਵੇਂ ਅਰੁਣ ਧਾਤੀ ਰॉय ਬਾਰੇ ਮੈਨੂੰ ਸ਼ਿਕਾਇਤ ਤਾਂ ਨਹੀਂ ਹੁੰਦੀ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿੰਨੀ ਬੋਲਡ ਉਹ ਲੇਡੀ ਹੈ ਔਰ ਜਿਸ ਤਰੀਕੇ ਨਾਲ ਉਹ ਕਸ਼ਮੀਰੀਆਂ ਦੀ ਗੱਲ ਕਰਦੀ ਹੈ ਜਾਂ ਦੂਸਰੇ ਮੁੱਦਿਆਂ ਦੇ ਉੱਤੇ ਉਹ ਚੈਲੰਜ ਕਰਦੀ ਹੈ, ਨਕਸਲੀਆਂ ਦੇ ਹੱਕ 'ਚ ਖੜਦੀ ਹੈ, ਕਿ ਵੀ ਉਹਨੇ ਸਾਡੇ ਬਾਰੇ ਕਦੇ ਕਿਉਂ ਨਹੀਂ ਲਿਖਿਆ ਜਾਂ ਕਿਹਾ। ਪਰ ਮੈਂ ਪਿੱਛੇ ਜੇ ਦੇਖਿਆ ਕਿ ਨਵੰਬਰ 84 ਦੇ ਹਵਾਲੇ ਨਾਲ ਦਿੱਲੀ ਦੇ ਵਿੱਚ ਇੱਕ ਫੰਕਸ਼ਨ ਜਿਹੜਾ ਦਲ ਖਾਲਸਾ ਨੇ ਆਰਗੇਨਾਈਜ਼ ਕੀਤਾ, ਕਸ਼ਮੀਰ ਤੋਂ ਵੀ ਆਏ, ਔਰ ਉਹਦੇ 'ਚ ਉਹ ਬੈਠੀ ਸੀ ਸਿੱਖ ਸਪੀਕਰਸ ਦੇ ਨਾਲ ਹੀ, ਜਿਨ੍ਹਾਂ ਦੇ ਉਹਨੇ ਗੱਲ ਵੀ ਕੀਤੀ ਉਸ ਕਿਸਮ ਦੀ। ਸੋ ਇਸੇ ਤਰ੍ਹਾਂ ਰਾਦਰ ਇਸ ਤੇ ਉਲਟ ਮੈਂ ਸਮਝਦਾ ਵੀ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ, ਹੁਣ ਆ ਮੇਨਕਾ ਗਾਂਧੀ ਹੈ, ਉਹ ਕਿਤੇ ਕੁੱਤਾ ਸਰਕਸ ਵਾਲੇ ਉਹਨੂੰ ਕੋਈ ਕੁੱਤੇ ਤੋਂ ਨਾਚ ਕਰਵਾ ਦੇਣ ਤੇ ਉਹ ਜਾ ਕੇ ਕੰਪਲੇਂਟ ਫਾਈਲ ਕਰ ਦਿੰਦੀ ਹੈ, ਧਰਨੇ ਲਾ ਦਿੰਦੀ ਸੀ ਜੀ ਇਹ ਕੁੱਤੇ ਦੇ ਹਿਊਮਨ ਰਾਈਟਸ ਵਾਇਲੇਟ, ਕੁੱਤੇ ਦੇ ਕੁੱਤਾ ਰਾਈਟ ਵਾਇਲੇਟ ਹੋ ਰਹੇ ਨੇ ਜੀ, ਉਹਨੂੰ ਨਾਚ ਕਰਾ ਰਹੇ ਸਰਕਸ ਵਾਲਿਆਂ ਦੇ ਖਿਲਾਫ, ਬਾਂਦਰਾਂ ਦੇ ਹੱਕਾਂ ਲਈ, ਦੂਜਿਆਂ ਲਈ। ਹੁਣ ਇਹ ਸਿੱਖਾਂ ਦੀ ਕੁੜੀ ਕਹਿਣ ਵਾਲੀ ਔਰ ਸਿੱਖ ਹਲਕਿਆਂ 'ਚੋਂ ਉੱਥੋਂ ਜਿੱਤ ਕੇ ਆਉਂਦੀ ਹੈ ਯੂਪੀ 'ਚੋਂ, ਇਹਨੂੰ ਕਦੇ ਨਵੰਬਰ 84 ਦੀਆਂ ਸਿੱਖ ਵਿਧਵਾਵਾਂ ਨਜ਼ਰ ਨਹੀਂ ਆਈਆਂ ਕਿ ਇਹਨੇ ਉੱਥੇ ਜਾ ਕੇ ਕੋਈ ਗੱਲ ਕਰਨੀ। ਔਰ ਇਹੀ ਹਾਲ ਸਾਡੇ ਦੂਸਰਿਆਂ ਦਾ ਵੀ ਹੈ ਜਿਹੜੇ ਬੜੇ ਬੜੇ ਅਦਰਵਾਈਜ਼ ਗੱਲਾਂ ਕਰਨ ਵਾਲੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਠੀਕ ਹੈ, ਮੈਂ ਜਿਹੜੀ ਸਪਿਰਿਟ ਹੈ ਅਨਹਦ ਸਿੰਘ ਦੀ, ਉਹਨਾਂ ਨਾਲ ਮੈਂ ਸਹਿਮਤ ਹਾਂ ਕਿ ਜਦੋਂ ਕੋਈ ਸਡਨ ਗੱਲ ਲੱਗਦਾ ਹੈ ਕਿ ਵੀ ਸਾਡਾ ਕਿਵੇਂ ਕੋਈ ਸਪੋਕਸਮੈਨ ਬਣ ਗਿਆ, ਪਰ ਜੇ ਤੁਸੀਂ ਕਾਟਜੂ ਦਾ ਦੇਖੋ, ਇਹ ਅਦਰਵਾਈਜ਼ ਟਰੂ ਨੈਸ਼ਨਲਿਸਟ ਨੇ, ਇਹ ਕੋਈ ਖਾਲਿਸਤਾਨ ਦੇ ਹਮਾਇਤੀ ਜਾਂ ਅਦਰਵਾਈਜ਼ ਨਹੀਂ ਨੇ, ਇਹ ਨੈਸ਼ਨਲਿਸਟ ਦੇ ਨਾਤੇ ਸੋਚਦੇ ਨੇ ਕਿ ਜੇ ਹੁਣ ਜਿਵੇਂ ਸਾਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਜਿਹੜਾ ਹੈ ਉਹ ਰਹੇ, ਇਹ ਭਾਰਤ ਨੂੰ ਤੋੜਨ ਦੇ ਲਈ ਸਭ ਤੋਂ ਵਧੀਆ ਬੰਦਾ ਸਾਬਤ ਹੋਏਗਾ, ਇਸੇ ਜਿਹੜਾ ਈਡੀਐਮ 'ਚ ਇਹਨਾਂ ਨੂੰ ਲੱਗਦਾ ਜਿਹੜੇ ਨੈਸ਼ਨਲਿਸਟ ਨੇ ਕਿ ਵੀ ਇਹਨੇ ਤੋੜ ਦੇਣਾ ਦੇਸ਼, ਇਹ ਸਾਰਿਆਂ ਨੂੰ ਐਲੀਨੇਟ ਕਰ ਰਿਹਾ, 170 ਮਿਲੀਅਨ ਮੁਸਲਮਾਨਾਂ ਨੂੰ, ਇਧਰ 30 ਮਿਲੀਅਨ ਸਿੱਖ ਐਲੀਨੇਟ ਹੋ ਰਹੇ ਨੇ, ਈਸਾਈ ਹੋ ਰਹੇ ਨੇ ਦੂਜੇ। ਸੋ ਇਹ ਹੈ ਰਾਸ਼ਟਰਵਾਦੀ ਨੇ, ਇਹਨਾਂ ਤੋਂ ਕੋਈ ਇਹ ਐਕਸਪੈਕਟ ਕਰੋ ਕਿ ਜੀ ਇਹ ਖਾਲਿਸਤਾਨ ਦੇ ਹਮਾਇਤੀ ਨੇ ਜਾਂ ਦੂਜੇ ਨੇ। ਪਰ ਮੈਂ ਸਮਝਦਾ ਵੀ ਲਿਮਿਟਿਡ ਸਕੋਪ 'ਚ ਅੱਜ ਜਦੋਂ ਹਾਲਾਤ ਇਹ ਨੇ ਕਿ ਪੰਜਾਬ 'ਚ ਆ ਹੁਣ ਸੈਡੀਸ਼ਨ ਦੇਸ਼ ਧਰੋਹ ਦੇ ਕੇਸ ਨੇ, ਇੱਕ ਅੱਧੇ ਨੂੰ ਛੱਡ ਕੇ ਹੁਣ ਸੁਖਪਾਲ ਸਿੰਘ ਖਹਿਰਾ, ਔਰ ਕੱਲ ਸਾਨੂੰ 3-4 ਕਾਲਾਂ ਆਈਆਂ ਕਿਉਂਕਿ TV 84 ਨਿਊਜ਼ ਤੇ
ਸੁਖਪਾਲ ਸਿੰਘ ਖਹਿਰਾ ਆਇਆ, ਕਾਂਗਰਸ ਸਪੋਕਸਮੈਨ ਹੈ, ਔਰ 2-3 ਨੇ ਮੈਨੂੰ ਕਿਹਾ ਕਿ ਜੀ ਤੁਹਾਡੀ ਅਪਰੋਚ ਬਿਲਕੁਲ ਠੀਕ ਹੈ ਮੀਡੀਆ ਦੇ ਨਾਤੇ। ਹੁਣ ਇੱਕ ਕਾਂਗਰਸੀ ਆ ਕੇ ਜੇ ਹਾਲਾਂ ਇਤਬਾਰ ਇਹਨਾਂ ਦਾ ਕੀ ਹੈ ਸਾਨੂੰ, ਲੇਕਿਨ ਜੇ ਉਹ ਕਹਿੰਦਾ ਵੀ ਇਹ ਗਲਤ ਹੈ, ਸਰਬੱਤ ਖਾਲਸਾ ਹੱਕ ਹੈ ਸਿੱਖਾਂ ਦਾ ਔਰ ਸਿੱਖਾਂ ਦੇ ਹੱਕਾਂ ਦੀ ਪਾਰਟੀ ਪੰਜਾਬ 'ਚ ਹੋਣੀ ਚਾਹੀਦੀ ਹੈ। ਸੋ ਮੈਂ ਸਮਝਦਾ ਵੀ ਕਈ ਵਾਰ ਜਦੋਂ ਕੋਈ ਤੁਹਾਡੇ ਨਾਲ ਆਪਣੇ ਨਹੀਂ ਖਲੋਂਦੇ, ਆਪਣੇ ਤਾਂ ਸਾਨੂੰ ਅੰਦਰ ਤੁੰਨ ਰਹੇ ਨੇ ਜੇਲ੍ਹਾਂ, ਜਿਨ੍ਹਾਂ ਦੀ ਹਕੂਮਤ ਹੈ, ਨੀਲੀਆਂ ਪੱਗਾਂ ਜਿਨ੍ਹਾਂ ਦੇ ਸਿਰਾਂ ਤੇ ਬੰਨੀਆਂ, ਜਿਹੜੇ ਬੜੇ ਮਾਣ ਨਾਲ ਕਹਿੰਦੇ ਨੇ ਜੀ ਅਸੀਂ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, ਔਰ ਉਹਨਾਂ ਨੇ ਸਿੱਖਾਂ ਲਈ ਐਮਰਜੈਂਸੀ ਲਾਈ ਹੋਈ ਹੈ ਪੰਜਾਬ 'ਚ। ਸੋ ਉਦੋਂ ਜੇ ਕੋਈ ਸੁਖਪਾਲ ਖਹਿਰਾ ਬੋਲ ਪਏ, ਕੋਈ ਧਰਮਵੀਰ ਗਾਂਧੀ ਬੋਲ ਪਏ, ਹੁਣ ਧਰਮਵੀਰ ਗਾਂਧੀ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਬਿੱਲ ਲਿਆ ਰਿਹਾ ਜੀ ਕਿ ਸਿੱਖ ਮੈਰਿਜ ਐਕਟ ਪਾਸ ਕਰੋ, ਔਰ ਉਹਨੇ ਕਿਹਾ ਫੈਲੋ ਪਾਰਲੀਮੈਂਟੇਰੀਅਨਸ ਨੂੰ ਆਓ। ਹੁਣ ਕਈ ਵਾਰੀ ਹਾਲਾਂਕਿ ਸਾਨੂੰ ਪਤਾ ਹੈ ਵੀ ਧਰਮਵੀਰ ਗਾਂਧੀ ਵੀ ਪੱਕਾ ਨੈਸ਼ਨਲਿਸਟ ਹੈ, ਲੈਫਟਿਸਟ ਹੈ, ਉਹਨੇ ਕਿਹਾ ਵੀ ਮੈਂ ਕੋਈ ਖਾਲਿਸਤਾਨ ਦੇ ਹੱਕ 'ਚ ਨਹੀਂ ਹੈ, ਪਰ ਇਹ ਨੈਸ਼ਨਲਿਸਟ ਉਹ ਧਰਮਵੀਰ ਗਾਂਧੀ ਵਰਗੇ ਹੋਣ ਜਾਂ ਜਸਟਿਸ ਕਾਟਜੂ ਹੋਏ ਜਾਂ ਕੋਈ ਹੋਰ ਹੋਏ, ਟਰੂ ਇੰਡੀਅਨ ਨੇ ਆਪਣੇ ਆਪ ਨੂੰ ਕਹਿੰਦੇ, ਔਰ ਇਹ ਸਮਝਦੇ ਨੇ ਕਿ ਜਿਹੜੀਆਂ ਨੀਤੀਆਂ ਡਿਵਾਈਸਿਵ ਏਜੰਡੇ ਥੱਲੇ ਇਹ ਲਿਜਾ ਰਹੇ ਨੇ ਦੇਸ਼ ਨੂੰ ਤੋੜ ਦੇਣਗੀਆਂ। ਸੋ ਮੈਂ ਸਮਝਦਾ ਵੀ ਸਾਨੂੰ ਮਾਈਂਡ ਓਪਨ ਰੱਖ ਕੇ ਥੋੜਾ ਜਿਹਾ, ਔਰ ਇਹ ਨਹੀਂ ਹੈ ਕਿ ਵੀ ਅਸੀਂ ਉਹਨਾਂ ਨੂੰ ਆਪਣੇ ਦਿਲਾਂ ਦੇ ਸਿੰਘਾਸਨ ਤੇ ਬਿਠਾ ਲਈਏ, ਪਰ ਜਿੰਨਾ ਕੁ ਕੋਈ ਗੱਲ ਕਰਦਾ ਹੈ, ਕੋਈ ਗੱਲ ਕਹਿੰਦਾ ਹੈ, ਉਹਨਾਂ ਕੁ ਨੂੰ ਐਪਰੀਸ਼ੀਏਟ ਕਰ ਦਈਏ, ਔਰ ਉਹਨਾਂ ਕੁ ਉਹਨਾਂ ਨੂੰ ਮੈਂ ਵਰਤਣਾ ਸ਼ਬਦ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਵੀ ਇੱਕ ਯੂਜ਼ ਕਰਨਾ ਕੋਈ ਠੀਕ ਨਹੀਂ ਹੈ, ਪਰ ਅਸੀਂ ਉਨੀ ਕੀ ਐਕਸਪੈਕਟੇਸ਼ਨ ਇਹਨਾਂ ਤੋਂ ਰੱਖੀਏ। ਸੋ ਇਹਨਾਂ ਦਾ ਵੀਰ ਅਨਹਦ ਨਾਥ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਬ੍ਰੇਕ